ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੀਰੀ ਪੀਰੀ ਕਾਨਫਰੰਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਸਿੱਖਾਂ ਨੂੰ ਆਜ਼ਾਦੀ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖਾਂ ਦੇ ਨਾਲ ਬੇਇਨਸਾਫੀ ਹੁੰਦੀ ਆਈ ਹੈ, ਪਰ ਹੁਣ ਭਾਰਤ ਦੇਸ਼ ਤੋਂ ਬਾਹਰ ਵੀ ਸਿੱਖਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਨੂੰ ਭਾਰਤ ਦੀ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹੁਣ ਪਤਾ ਲੱਗ ਗਿਆ ਹੈ ਤੇ ਉਮੀਦ ਹੈ ਕਿ ਉੱਥੋਂ ਦੀਆਂ ਸਰਕਾਰਾਂ ਹੁਣ ਭਾਰਤ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨਗੀਆਂ। ਸਾਹਿਬਜ਼ਾਦਿਆਂ ਨੂੰ ਸੂਬੇ ਵਜੀਦ ਖਾਨ ਨੇ ਕਿਹਾ ਸੀ ਕਿ ਤੁਸੀਂ ਇਸਲਾਮ ਕਬੂਲ ਕਰੋ, ਤੁਹਾਨੂੰ ਬੇਗਮਾਂ ਵੀ ਦੇਵਾਂਗੇ ਤੇ ਤੁਹਾਨੂੰ ਅਸੀਂ ਨਵਾਬੀਆਂ ਵੀ ਦੇਵਾਂਗੇ। ਸਾਹਿਬਜ਼ਾਦਿਆਂ ਨੇ ਕਿਹਾ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ महाराज ने 10वें पातशाह ने कहा है, इन गरीब सिखों को दूं बादशाही। नवाबी बहुत छोटी हुंदी है बादशाही तो, असी बादशाही लवांगे। सानू ना बेगम चाहिदी है, ना सानू नवाबी चाहिदी है। इस करके अज इहो जिहा मौका आ गया है कि सेंटर दी बीजेपी RSS मोदी दी सरकार ते उहदे जिहड़े नैशनल सिक्योरिटी एडवाइज़र हैं ते रॉ ते IB ते मिलिटरी इंटैलीजेंस दे मुखी है, उन्होंने बाहरले मुल्कां ते विच साडे इत्थे सिखां नूं कतल करना शुरू कर दिता है। जिवें कैनेडा दे विच हरदीप सिंह निज्जर नूं कीता है, फिर रिपुदमन सिंह मलिक नूं कीता है, सुखदूल सिंह नूं, ये तिन्नां नूं कैनेडा दे विच इंडिया दीयां खुफिया एजेंसियां ने इन्हां नूं असैसनेट कीता। बरतानिया दे विच अवतार सिंह खंडे नूं कर दिता हैगा। पाकिस्तान दे विच परमजीत सिंह पंजवड़ नूं ते रोडे साहब दे भरा नूं लखबीर सिंह नूं उत्थे असैसनेट करता है। इंडिया दे विच हरियाणे दे विच दीप सिंह सिद्धू नूं ते पंजाब दे विच भाई मूसेवाल नूं शहीद कर दिता हैगा। सो इहदे नाल जिहड़े लहिंदे वल दे जमहूरीयत पसंद मुल्क हैगे है, उन्होंने बहुत इतराज़ किया कि अमरीका की धरती के उत्ते भी ये खुफिया एजेंसियां जे अमरीका की पुलिस नूं पता ना लगता तो इन्हां ने न्यूयॉर्क दे विच पन्नू नूं भी कतल कर देना सीगा। इस करके जिहड़े अमरीका दा मुल्क है उसने सीधी गल मोदी साहब दे नाल जदों G20 की मीटिंग हुई सी, गलबात कीती सी कि असी ये बर्दाश्त नहीं कर सकते। उस तो बाद उन्होंने अपना विदेशी सैकटरी ऑफ स्टेट इत्थे भेजिया। उस तो बाद जिहड़ा रखिया दा वजीर है मिस्टर ऑस्टन, उन्होंने अमरीका ने इत्थे भेजिया। फिर अमरीका का जिहड़ा नैशनल सिक्योरिटी एडवाइज़र है सुलेमान, उन्होंने इत्थे भेजिया। हुण जिहड़ी तफ्तीशी एजेंसी FBI उहदा डायरैक्टर उसनूं भी भेजिया कि तुसीं दसो साडे मुलजम किहड़े किहड़े है ते असी तुहाडे नाल बहुत खफा हैगे है। और 26 तरीक रिपब्लिक डे हुंदा है, जिद्दण इंडिया अपनी फौज की परेड दिल्ली दे विच करदा है। उहदा मुख मेहमान ऐतकी अमरीका के प्रेजिडेंट बाइडन साहब ने सद्दिया सी, पर क्यों करके सिखां दे कतल किए गए है। अमरीका के प्रधान बाइडन साहब ने कहा मैं तुहाडी ढूई नहीं मारदा, मैं नहीं आउंदा तुहाडे रिपब्लिक डे ते। 26 तरीक नूं रिपब्लिक डे परेड तो बाद जिहड़ा इन्हां ने रखिया दा समझौता कीता है, उहदा नाम है क्वाड।
ਉਹਦੇ ਮੈਂਬਰ ਹੈਗੇ ਆ ਅਮਰੀਕਾ, ਜਾਪਾਨ, ਆਸਟ੍ਰੇਲੀਆ ਤੇ ਇੰਡੀਆ। ਉਹਨਾਂ ਦੀ ਬਹੁਤ ਵੱਡੀ ਮੀਟਿੰਗ ਹੋਣੀ ਸੀ, ਕਿਉਂ ਕਰਕੇ ਚੀਨ ਬਹੁਤ ਉੱਤੇ ਨੂੰ ਚੜ੍ਹਦਾ ਆ ਰਿਹਾ ਹੈ। ਤੇ ਉਹ ਮੀਟਿੰਗ ਨੂੰ ਵੀ ਅਮਰੀਕਾ ਦੇ ਪ੍ਰਧਾਨ ਸਾਹਿਬ ਨੇ ਕੈਂਸਲ ਕਰਤਾ। ਹੁਣ ਨਾ ਤਾਂ ਜਾਪਾਨ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਹੈ ਤੇ ਨਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਹੈ, ਤੇ ਰੱਖਿਆ ਦਾ ਵੀ ਖਤਮ ਹੋ ਗਿਆ। ਹੁਣ ਇਹਨਾਂ ਨੂੰ ਲੱਭਿਆ ਹੈ ਕਿ ਪਹਿਲਾਂ ਅਮਰੀਕਾ ਦੇ ਨਾਲ ਦੋਸਤੀ ਕਰ ਲਓ, ਜਿਹੜੀ ਤੋੜੀ ਸੀਗੀ ਰੂਸ ਦੇ ਨਾਲ। ਹੁਣ ਇੰਡੀਆ ਨੇ ਆਪਣਾ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਰੂਸ ਭੇਜਿਆ, ਤੇ ਰੂਸ ਦਾ ਤੁਹਾਨੂੰ ਪਤਾ ਹੈ ਬਹੁਤ ਬੁਰਾ ਹਾਲ ਹੈ। ਉਹਦੀ ਲੜਾਈ ਲੱਗੀ ਹੋਈ ਹੈ ਯੂਕਰੇਨ ਦੇ ਨਾਲ। ਉਹਦੇ ਕੋਲੇ ਨਾ ਪੈਸਾ ਹੈ, ਨਾ ਉਹਦੇ ਕੋਲੇ ਸਿਪਾਹੀ ਹੈਗੇ ਆ, ਨਾ ਉਹਨਾਂ ਕੋਲੇ ਅਸਲਾ ਹੈ। ਤੇ ਉੱਥੇ ਕੀ ਲੈ ਕੇ ਆਊਗਾ, ਕੀ ਦੇ ਕੇ ਆਊਗਾ? ਇਹ ਹਿੰਦੁਸਤਾਨ ਦੀ ਹਾਲਾਤ ਇੱਡੇ ਖਰਾਬ ਹੋ ਗਏ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਜਿਹੜੇ ਪੱਛਮੀ ਲਹਿੰਦੇ ਵਾਲੇ ਮੁਲਕਾਂ ਨੇ, ਨੇਟੋ ਨੇ, ਸਾਰਿਆਂ ਨੇ ਰੋਸ ਕੀਤਾ ਕਿ ਸਿੱਖਾਂ ਨੂੰ ਮਾਰਿਆ ਗਿਆ। ਅਜੇ ਤੱਕ ਇਸਲਾਮਿਕ ਪਾਕਿਸਤਾਨ ਤੋਂ ਕੋਈ ਆਵਾਜ਼ ਨਹੀਂ ਆਈ ਕਿ ਉਹਨਾਂ ਨੇ ਕੀ ਤਫਤੀਸ਼ ਕੀਤੀ ਹੈ। ਜਿਹੜਾ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਰੋਡੇ, ਉਹਨਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਕਿਵੇਂ ਸ਼ਹੀਦ ਕੀਤੇ ਹੈ। ਸੋ ਅਸੀਂ ਪਾਕਿਸਤਾਨ ਤੋਂ ਵੀ ਜਵਾਬ ਮੰਗ ਰਹੇ ਹਾਂ। ਮੈਂ ਮੈਂਬਰ ਪਾਰਲੀਮੈਂਟ ਹੈ, ਪਰ ਐਤਕੀ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ। ਜਿੱਦਣ ਬਜਟ ਦੇ ਉੱਤੇ ਗੱਲ ਹੋਣੀ ਸੀ, ਮੈਂ ਟਾਈਮ ਮੰਗਿਆ, ਜਿਹੜਾ ਮੇਰਾ ਹੱਕ ਹੈ। ਪਰ ਜਿਹੜਾ ਸਪੀਕਰ ਮਤਸਵੀ ਹੈ ਬਿਰਲਾ ਤੇ ਦੂਜਿਆਂ ਨੇ ਮੈਨੂੰ ਟਾਈਮ ਨਹੀਂ ਦਿੱਤਾ। ਰੋਸ ਵਜੋਂ ਮੈਂ ਆਪਣੀ ਸੀਟ ਪਾਰਲੀਮੈਂਟ ਦੇ ਵਿੱਚ 2 ਵਜੇ ਦੁਪਹਿਰੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਜਦੋਂ ਤੱਕ ਪਾਰਲੀਮੈਂਟ ਚੱਲੀ ਹੈ, ਮੈਂ ਖੜਾ ਰਿਹਾ। ਪਰ ਤਾਂ ਵੀ ਮੈਨੂੰ ਟਾਈਮ ਨਹੀਂ ਦਿੱਤਾ ਗਿਆ। ਇੱਕ ਬੀਜੇਪੀ ਦਾ ਮੈਂਬਰ ਕਹਿੰਦਾ, मान साहब आज सारी रात खड़े रहो। मैंने आखा गल तो नहीं करनी, जे टेलीफोन बंद कर दोगे मैं कह दूंगा। मैं रात आज तेरे घर ही काटूंगा। ਉਹਦਾ मतलब ਤੁਸੀਂ ਸਮਝ ਲਓ ਕੀ ਹੁੰਦਾ ਹੈਗਾ।